4 ਹਫ਼ਤਿਆਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਚਾਰੇ 24 ਘੰਟੇ ਸਟੂਡੈਂਟ ਬੈਠੇ ਨੇ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਨਾਲੋਂ ਹਰਿਆਣੇ ਨੇ ਨਾਤਾ ਤੋੜ ਲਿਆ, ਹਿਮਾਚਲ ਨੇ ਉਹਦੀ ਆਪਣੀ ਯੂਨੀਵਰਸਿਟੀ ਹਰਿਆਣੇ ਦੀ ਕੁਰੂਕਸ਼ੇਤਰ 'ਚ ਬਣ ਗਈ, ਹਿਮਾਚਲ ਦੀ ਸ਼ਿਮਲਾ 'ਚ ਬਣ ਗਈ ਔਰ ਉੱਥੇ ਪੰਜਾਬ ਦੇ ਹਵਾਲੇ ਹੋਈ ਯੂਨੀਵਰਸਿਟੀ। ਪੰਜਾਬ ਗਵਰਨਮੈਂਟ ਉਹਨੂੰ ਫੰਡ ਕਰਦੀ ਸੀ ਇੱਕ ਸਾਈਜ਼ੇਬਲ, ਉਹਦੇ ਤੇ ਉਹਨਾਂ ਨੇ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਜਿਹੜਾ ਉਹ ਪਹਿਲਾਂ ਹੌਲੀ ਉਹ ਸੈਨੇਟ ਦੀਆਂ ਇਲੈਕਸ਼ਨਾਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਵੀਸੀ ਵੀ ਉਹਨਾਂ ਦੀ ਉਹ ਤੋਂ ਪਹਿਲਾਂ ਹੀ ਕੰਟਰੋਲ ਉਹਨਾਂ ਕੋਲ ਹੈ। ਐਨ ਇਸ ਵੇਲੇ ਖਬਰ ਆਈ ਕਿ ਜੀ ਜਿਹੜਾ ਉਹਨਾਂ ਨੇ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਹੋਣਾ ਹੈ ਉਹਦੇ 'ਚ ਜਿਹੜੀ ਰਾਜ ਸਭਾ ਦੇ ਵਿੱਚ ਉਹਨਾਂ ਨੇ ਜਿਹੜਾ ਰਜਿਸਟਰ ਕੀਤੇ ਹੋਏ ਨੇ ਜਿਹੜੀਆਂ ਚੀਜ਼ਾਂ ਲਿਆਉਣੀਆਂ ਨੇ, ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ 131 130 ਵਾਰ ਇਹ ਸੋ ਕਾਲਡ ਸੰਵਿਧਾਨ ਜਿਹਨੂੰ ਬਾਬਾ ਸਾਹਿਬ ਦਾ ਸੰਵਿਧਾਨ ਕਹਿ ਕੇ ਵੀ ਇਹ ਬੇਇੱਜ਼ਤੀ ਕਰਦੇ ਨੇ, ਉਹਦੇ 'ਚ 131ਵੀਂ ਅਮੈਂਡਮੈਂਟ ਲਿਆਣੀ ਹੈ ਕਿ ਆਰਟੀਕਲ 240 ਦੇ ਥੱਲੇ ਚੰਡੀਗੜ੍ਹ ਨੂੰ ਉਸ ਯੂਨੀਅਨ ਟੈਰੀਟਰੀ ਦੀ ਕੈਟਾਗਰੀ 'ਚ ਲਿਆਣਾ ਹੈ ਜਿਹਦੇ 'ਚ ਗੋਆ, ਦਮਨ, ਦਿਓ, ਪੌਂਡੀਚੇਰੀ ਇਹ ਸ਼ਾਮਲ। ਮਤਲਬ ਇਹ ਹੈ ਕਿ ਪੱਕੀ ਤਿਆਰੀ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਜਿਹੜਾ ਬਿਲਕੁਲ ਪੱਕੇ ਤੌਰ ਤੇ ਖੋਹ ਕੇ, ਔਰ ਆਲਰੇਡੀ ਜਿਹੜੀ ਆਬਾਦੀ ਆ ਉੱਥੇ ਚੰਡੀਗੜ੍ਹ ਦੇ ਵਿੱਚ ਸਿੱਖਾਂ ਦੀ ਤਾਂ ਮੇਰੇ ਖਿਆਲ 12-13% ਵੀ ਨਹੀਂ ਹੈ। ਲੈਂਗੁਏਜ ਦੇ ਹਵਾਲੇ ਨਾਲ ਉੱਥੇ ਯੂਨੀਵਰਸਿਟੀ ਦੇ ਵਿੱਚ ਔਰ ਦੂਸਰੇ ਤੁਹਾਨੂੰ ਜਿਹੜਾ ਪੰਜਾਬੀ ਦਾ ਬਿਲਕੁਲ ਥੱਲਾ ਲਾਇਆ ਹੋਇਆ। ਟੈਸਟ ਕਰ ਰਹੇ ਨੇ ਕਿ ਕਿੰਨੀ ਕੁ ਰੈਜ਼ਿਸਟੈਂਸ ਬਚੀ ਹੈ। ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰੀਆਂ ਬਿਆਨਬਾਜ਼ੀਆਂ, ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਹੈ, ਸੁਖਬੀਰ ਬਾਦਲ ਨੇ ਵੀ ਦਿੱਤਾ, ਇੱਧਰੋਂ ਬਿਆਨ ਉੱਧਰੋਂ ਬਿਆਨ। ਉਹ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਨੈਕਸਟ ਸਿੱਖਾਂ ਦੀ ਨਸਲਕੁਸ਼ੀ ਲਈ ਜਿਹਨੂੰ ਤਿਆਰ ਕੀਤਾ, ਉਹਨੇ ਵੀ ਕਿਹਾ ਐਵੇਂ ਹੀ ਖੰਭਾਂ ਦੀਆਂ ਡਾਰਾਂ ਬਣਾਈ ਜਾਂਦੇ ਨੇ, ਇਹ ਤਾਂ ਅਜੇ ਵਿਚਾਰ ਅਧੀਨ ਹੀ ਹੈ, ਇਹਦੇ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪੈਣਾ। ਇਹ ਸਾਰੇ ਟੈਸਟਿੰਗ ਆਫ ਵਾਟਰ ਵੀ ਹੈ, ਗੁਲਾਮੀ ਦੇ ਸਿੰਪਟਮ ਵੀ ਨੇ। ਤੁਹਾਨੂੰ ਬਾਰ-ਬਾਰ ਉਹਨਾਂ ਨੇ ਇੱਕ ਤੋਂ ਬਾਅਦ ਉਹਨਾਂ ਉਸ ਕਿਸਮ ਦੇ ਏਜੰਡੇ ਦੇ ਵਿੱਚ ਉਲਝਾ ਰਹੇ ਨੇ ਤਾਂ ਕਿ ਤੁਹਾਡਾ ਫੋਕਸ ਆਪਣੀ ਆਜ਼ਾਦੀ ਤੇ ਨਾ ਹੋਏ। ਹੁਣ ਜਿਹੜੀ ਹੈ ਸਾਨੂੰ ਡੂ ਔਰ ਡਾਈ ਦੀ ਫਾਈਨਲ ਬੈਟਲ ਖਾਲਿਸਤਾਨ ਦੀ ਵਿਢਣੀ ਹੋਏਗੀ। ਅਦਰਵਾਈਜ਼ ਜੇ ਅਸੀਂ ਇਹਨਾਂ 'ਚ ਹੀ ਉਲਝੇ ਰਹਿਣਾ ਤਾਂ ਫਿਰ ਅਗਲੇ ਹੋਰ 40-50 ਸਾਲ ਜਿਹੜਾ ਉਹ ਇਹ ਕਹੀ ਜਾਈਏ ਜੀ ਸਾਡੇ ਨਾਲ ਇਹ ਵਿਤਕਰਾ ਵੀ ਹੋਇਆ, ਖਾਲਸਾ ਜੀ ਇਹ ਵਿਤਕਰਾ ਵੀ ਹੋਇਆ, ਸਾਡੇ ਨਾਲ ਆਹ ਧੱਕਾ ਹੋਇਆ, ਉਹ ਧੱਕਾ ਹੋਇਆ, ਸੁਣਾਈ ਜਾਓ ਔਰ ਇਹਦਾ ਕੋਈ ਫਰਕ ਨਹੀਂ ਪੈਣਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਆਉਂਦੇ ਵਿੰਟਰ ਸੈਸ਼ਨ ਵਿੱਚ ਚੰਡੀਗੜ੍ਹ ਨੂੰ ਆਰਟੀਕਲ 240 ਦੇ ਥੱਲੇ ਸਿੱਧਾ ਯੂਨੀਅਨ ਟੈਰੀਟਰੀ ਬਣਾਉਣ ਦਾ ਸੰਵਿਧਾਨ ਸੋਧੂ ਬਿੱਲ ਜਿਹੜਾ ਲਾਉਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੋ ਉਸ ਦਾ ਜਿਹੜਾ ਇੱਕਦਮ ਜਿਹੜਾ ਇੰਨਾ ਵਿਰੋਧ ਹੋਇਆ ਕਿ ਸੈਂਟਰ ਸਰਕਾਰ ਨੇ ਹਾਲ ਦੀ ਘੜੀ ਵਿੱਚ ਇਸ ਨੂੰ ਹੋਲਡ ਤੇ ਪਾ ਦਿੱਤਾ ਤੇ ਅਸਲ ਵਿੱਚ ਪੰਜਾਬ ਨੂੰ ਬਿਲਕੁਲ ਬਰਬਾਦ ਕਰਨ ਦੇ ਏਜੰਡੇ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਕਿਸਮ ਦੇ ਐਕਸ਼ਨ ਟ੍ਰਾਇਲ ਬਲੂਨ ਵਾਂਗ ਹਨ ਜਿਸ ਵਿੱਚ ਉਹ ਦੇਖਦੇ ਹਨ ਕਿ ਸਿੱਖ ਜਿਹੜੇ ਨੇ ਕਿੰਨੇ ਕੁ ਜਾਗਰੂਕ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਨੇ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਕਦੇ ਬਿੱਲਾ ਰੰਗਾ ਦੀ ਜੋੜੀ ਕਿਹਾ ਸੀ ਕਿਉਂਕਿ ਉਹ ਵੀ ਇੱਕ ਕਾਤਲ ਗਰੁੱਪ ਸੀ ਜਿਨ੍ਹਾਂ ਨੇ ਬੜੀ ਬੇਦਰਦੀ ਦੇ ਨਾਲ ਦਿੱਲੀ ਦੇ ਵਿੱਚ ਪਹੁੰਚ ਕੇ ਜਿਹੜਾ ਹੈ ਉਹ ਆਪਣਾ ਗੰਦਾ ਏਜੰਡਾ ਲਾਗੂ ਕੀਤਾ। ਇਹ ਬਿੱਲਾ ਰੰਗਾ ਮੋਦੀ ਅਮਿਤ ਸ਼ਾਹ ਜਿਹੜਾ ਚੀਫ ਮਿਨਿਸਟਰ ਹੋਮ ਮਿਨਿਸਟਰ 2002 ਦੇ ਵਿੱਚ ਗੁਜਰਾਤ ਦੇ ਵਿੱਚ ਸੀ, ਉੱਥੋਂ ਆਏ ਔਰ ਕਿਵੇਂ ਉਹ ਕਾਤਲ ਮੋਦੀ ਜਿਸ ਦੇ ਉੱਤੇ ਲਗਭਗ 12 ਸਾਲ 2014 ਤੱਕ 2002 ਤੋਂ ਬਾਅਦ ਜਿਸ ਦੀ ਅਮਰੀਕਾ, ਕੈਨੇਡਾ, UK ਐਂਟਰੀ ਤੇ ਪਾਬੰਦੀ ਲੱਗੀ ਰਹੀ, ਕਿਵੇਂ ਉਸ ਨੂੰ ਪ੍ਰਚਾਰ ਦੇ ਜ਼ੋਰ ਨਾਲ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਾ ਹਿੰਦੂ ਹਿਰਦੇ ਸਮਰਾਟ, ਇੱਕ ਪਾਸੇ ਕਾਨੂੰਨੀ ਤੌਰ ਦੇ ਉੱਤੇ ਕਿਵੇਂ ਜੱਜਾਂ ਦੇ ਕਤਲ ਤੱਕ ਕੀਤੇ ਗਏ, ਜੱਜ ਲੋਇਆ ਜਿਹੜਾ ਅਮਿਤ ਸ਼ਾਹ ਜਿਸ ਦੇ ਉੱਤੇ ਕੁਛ ਦੇਰ ਤੱਕ ਪਾਬੰਦੀ ਸੀ, ਅਰੈਸਟ ਵੀ ਦੀ ਹੋਈ ਹੈ, ਲੇਕਿਨ ਈਵਨ ਜਦੋਂ ਇਹ ਬਣ ਵੀ ਗਿਆ ਸੈਂਟਰ 'ਚ ਹੋਮ ਮਿਨਿਸਟਰ ਤੇ ਜੱਜ ਲੋਇਆ ਜਿਹੜਾ ਸੁਣਵਾਈ ਕਰ ਰਿਹਾ ਸੀ ਇਹਦੇ ਕੇਸ ਦੀ, ਉਹਦਾ ਹੀ ਮਰਡਰ ਕਰਵਾ ਦਿੱਤਾ ਗਿਆ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਜਦੋਂ ਇਹ ਕਹਿੰਦਾ ਕਿ ਜਿਹਨੂੰ ਮਰਵਾਣਾ ਹੈ ਉਹ ਅਮਿਤ ਸ਼ਾਹ ਦੇ ਕੋਲ ਹੀ ਚਾਰਜ ਹੁੰਦਾ ਵੀ ਕਿਹਨੂੰ ਕਿੱਥੋਂ ਐਲੀਮੀਨੇਟ ਕਰਨਾ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਵੇਂ ATM ਤੋਂ ਲੈ ਕੇ ਤਾਂ ਹੁਣ ਜਿਹੜਾ SIR ਜਿਹਨੂੰ ਕਿਹਾ ਜਾਂਦਾ ਹੈ ਵੋਟਾਂ ਦੇ ਥੱਲੇ ਲੱਖਾਂ ਕੱਟੀਆਂ ਜਾ ਰਹੀਆਂ ਨੇ ਔਰ ਕਿਵੇਂ
ਕਿਹੜੀ ਸਟੇਟ ਦਾ ਜਿਹੜਾ ਰਾਜ ਹੈ ਉਹ ਕਾਬੂ ਕਰਨਾ ਹੈ, ਕਿਵੇਂ ਜਿਨ੍ਹਾਂ ਨੇ ਬੀਜੇਪੀ ਦੇ ਨਾਲ ਸਾਂਝਾਂ ਪਾਈਆਂ ਉਹਨਾਂ ਪਾਰਟੀਆਂ ਦਾ ਐਂਡ ਕੀਤਾ ਲੋਕਲ, ਉਹ ਮਾਇਆਵਤੀ ਹੋਏ ਯੂਪੀ ਦੇ ਵਿੱਚ, ਸ਼ਿਵ ਸੈਨਾ ਹੋਏ ਮਹਾਰਾਸ਼ਟਰ ਦੇ ਵਿੱਚ, ਨਿਤੀਸ਼ ਕੁਮਾਰ ਲੈ ਦੇ ਕੇ ਸਿੰਬੋਲਿਕ ਹੀ ਰਹਿ ਗਿਆ, ਉਹਦੀ ਹੋਮ ਮਿਨਿਸਟਰੀ ਵੀ ਬੀਜੇਪੀ ਨੇ ਲੈ ਲਈ, ਉਹਦੇ ਜਿਹੜਾ ਸਟੇਟ ਦਾ ਹੋਮ ਮਿਨਿਸਟਰ ਹੈ, ਜਾਂ ਅਕਾਲੀ ਦਲ ਪੰਜਾਬ 'ਚ ਹੋਏ, ਕਿਵੇਂ ਉਹਨਾਂ ਦੇ ਨਾਲ ਸਾਂਝਾਂ ਪਾ ਕੇ ਉਹ ਬੀਜੇਪੀ ਜਿਹੜੀ ਬਿਲਕੁਲ ਇੱਕ ਅਨਟਚੇਬਲ ਵਾਂਗ ਸੀ ਸਿਆਸੀ ਦਾਇਰਿਆਂ 'ਚ, ਇਹਨਾਂ ਸਟੇਟਾਂ ਦੇ ਵਿੱਚ ਵੜੀ ਔਰ ਫਿਰ ਉਹਨਾਂ ਨੂੰ ਹੀ ਡੈਸੀਮੇਟ ਕੀਤਾ। ਔਰ ਇਸੇ ਲਈ ਅਮਿਤ ਸ਼ਾਹ ਨੂੰ ਜਿਹੜੇ ਉਹਨਾਂ ਦੇ ਹੀ ਆਪਣੇ ਨੇ ਨਾਗਪੁਰੀ, ਉਹਨੂੰ ਚਾਣਕਿਆ ਕਹਿੰਦੇ ਨੇ। ਹੁਣ ਚਾਣਕਿਆ ਦਾ ਜਦੋਂ ਅਸੀਂ ਅਰਥ ਸਮਝਦੇ ਹਾਂ ਤੇ ਚਾਣਕਿਆ ਇਕੱਲਾ ਸਾਮ ਦਾਮ ਦੰਡ ਭੇਦ ਦੇ 4 ਹਥਿਆਰਾਂ ਕਰਕੇ ਨਹੀਂ ਜਾਣਿਆ ਜਾਂਦਾ। ਉਸ ਨੂੰ ਜਦੋਂ ਤੁਸੀਂ ਉਸ ਬਾਰੇ ਕਿਹਾ ਜਾਂਦਾ ਕਿ ਜੀ ਜਦੋਂ ਇੱਥੇ ਉਹ ਤਕਸ਼ਿਲਾ ਦੇ ਵਿੱਚ ਜਿਹੜੀ ਰਾਵਲਪਿੰਡੀ ਦੇ ਨੇੜੇ ਯੂਨੀਵਰਸਿਟੀ ਸੀ, ਉੱਥੇ ਉਹ ਪੜ੍ਹਾਉਂਦਾ ਸੀ ਤੇ ਆਪਣੇ ਵਿਦਿਆਰਥੀਆਂ ਦੇ ਨਾਲ ਉਹ ਜਾ ਰਿਹਾ, ਉਹ ਜਿਹੜਾ ਉਹ ਖੁੱਲੇ ਜਿਹੜਾ ਪਿੰਡ ਦੇ ਵਿੱਚੋਂ ਹੀ ਲੰਘ ਰਿਹਾ ਸੀ ਤੇ ਉਹਦੀ ਧੋਤੀ ਕਿਤੇ ਫਸੀ ਕਿਸੇ ਖੁੰਡ ਦੇ ਵਿੱਚ ਦਰਖਤ ਦੇ ਤੇ ਡਿੱਗ ਪਿਆ ਉਹ, ਔਰ ਬੜੇ ਗੁੱਸੇ 'ਚ ਆਏ ਸਟੂਡੈਂਟ ਵੀ ਦੂਜੇ ਉਹਨੂੰ, ਉਹਨੇ ਕਿਹਾ ਵੀ ਨਹੀਂ ਇਸ ਨੂੰ ਪਾਣੀ ਪਾਓ। ਸਟੂਡੈਂਟਸ ਨੇ ਕਿਹਾ ਵੀ ਦੇਖੋ ਕਿਵੇਂ ਸਾਡੇ ਆਚਾਰਿਆ ਜੀ ਨੇ ਸਿਖਾਇਆ ਵੀ ਜਿਹੜਾ ਦੁੱਖ ਦੇ ਉਹਦੇ ਤੇ ਵੀ ਦਇਆ ਕਰਨੀ ਹੈ, ਕਿ ਬਈ ਇਹ, ਔਰ ਉਹ ਕਈ ਦਿਨ ਉਹਨਾਂ ਨੂੰ ਪਾਣੀ ਪਾਉਂਦਾ ਰਿਹਾ। ਔਰ ਫਿਰ ਇੱਕ ਦਿਨ ਆਇਆ ਉਹਨਾਂ ਦੇ ਆਪਣੇ ਉਹਨਾਂ ਵਿਦਿਆਰਥੀਆਂ ਦੇ ਨਾਲ, ਤਾਂ ਉਹਨਾਂ ਨੂੰ ਕਹਿੰਦਾ ਵੀ ਹੁਣ ਇਹਨੂੰ ਪੁੱਟ ਦਿਓ ਜ਼ਮੀਨ 'ਚ, ਔਰ ਉਹ ਆਸਾਨੀ ਦੇ ਨਾਲ ਜਿਹੜਾ ਖੁੰਡ ਸੀ ਪੁੱਟਿਆ ਗਿਆ। ਸੋ ਇਹ ਉਹਦਾ ਮੈਸੇਜ ਸੀ ਕਿ ਵੀ ਜਿਹੜੀ ਕੋਈ ਵੀ ਚੀਜ਼ ਆ ਉਹਦੀ ਜੜ ਪੁੱਟੋ ਤਾਂ ਕਿ ਮੁੜ ਕੇ ਉਸ ਦੇ ਅਪੀਅਰ ਹੋਣ ਦਾ ਕੋਈ ਚਾਂਸ ਨਾ ਰਹੇ। ਕਿਉਂਕਿ ਚਾਣਕਿਆ ਜਿਹਦਾ ਇੱਕ ਨਾਂ ਕੌਟਲਿਆ ਹੈ, ਇੱਕ ਵਿਸ਼ਨੂੰ ਗੁਪਤ ਹੈ, ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ, ਔਰ ਕਿਉਂਕਿ ਵੈਸੇ ਤਾਂ ਚਾਣਕਿਆ ਬ੍ਰਾਹਮਣ ਹੀ ਹੈ, ਉਹਦਾ ਮਾਈਂਡ ਸੈਟ ਹੈ, ਉਹਨੇ ਕਿਵੇਂ ਝੂਠ ਦੀ ਬੁਨਿਆਦ ਦੇ ਉੱਤੇ ਪੁਰਾਣ ਖੜੇ ਕੀਤੇ, ਪੁਰਾਣਿਕ ਗਪੌੜ ਰੱਖੇ, ਉਹਨੇ ਕਿਵੇਂ ਮਹਾਭਾਰਤ ਸਿਰਜਿਆ, ਉਹਨੇ ਕਿਵੇਂ ਕਿਹਨੂੰ ਮਾਰਨਾ ਹੈ ਉਹਦੀ ਕੀ ਜਸਟੀਫਿਕੇਸ਼ਨ ਕੀਤੀ, ਕੀ ਉਸ ਸਾਰੇ ਦਾ ਪਾਠ ਕੀਤਾ। ਪਿਛਲੇ ਦਿਨਾਂ 'ਚ ਇੱਕ ਇਹਨਾਂ ਦਾ ਆਚਾਰੀਆ ਕਰਕੇ ਜਿਹੜਾ IAS ਔਰ ਦੂਸਰਿਆਂ ਦੀਆਂ ਕੋਚਿੰਗ ਕਲਾਸਿਸ ਲੈਂਦਾ, ਉਹਨੂੰ ਉਹਦੇ ਖਿਲਾਫ ਪਏ ਹੋਏ ਨੇ ਕਿ ਇਹਨੂੰ ਮਾਫੀ ਮੰਗਾਣੀ ਹੈ। ਉਹ ਇੱਕ ਇਹਨਾਂ ਦਾ ਹੀ TV ਚੈਨਲ ਹੋਰ ਹੈ ਲਲਨ ਟੌਪ, ਉਹਦੇ ਉੱਤੇ ਆਇਆ। ਉਹਨੇ ਆਪਣੀ ਇੱਕ ਕਲਾਸ ਦੇ ਵਿੱਚ ਕਿਹਾ ਸੀ, ਉਹਨੇ ਕਿਹਾ ਵੀ ਜਿਹੜੀ ਰਮਾਇਣ ਹੈ, ਵਾਲਮੀਕ ਰਮਾਇਣ ਹੈ, ਉਹਦੇ 'ਚ ਉਹਨੇ ਉਹ ਕੋਟ ਕੀਤਾ ਉਹਨੇ ਕਿਹਾ ਕਿ ਵੀ ਜਦੋਂ ਰਾਵਣ ਦੀ ਕੈਦ 'ਚੋਂ ਸੀਤਾ ਛੁੱਟ ਗਈ, ਜੰਗ ਖਤਮ ਹੋਈ, ਤੇ ਰਾਵਣ ਨੇ ਉਹਨੂੰ ਕਿਹਾ ਕਿ ਵੀ ਦੇਖ ਮੈਂ ਤੇਰੇ ਲਈ ਇਹ ਜੰਗ ਨਹੀਂ ਲੜੀ, ਤੇਰੇ ਆਨਰ ਲਈ ਜਾਂ ਤੇਰੇ ਲਈ, ਤੇਰੀ ਕੋਈ ਐਵੇਂ, ਮੈਂ ਤਾਂ ਆਪਣੀ ਖਾਨਦਾਨੀ ਆਪਣਾ ਕੁੱਲ ਦਾ ਜਿਹੜਾ ਗਰਵ ਹੈ, ਜਿਹੜਾ ਰਘੂ ਖਾਨਦਾਨ, ਮੈਂ ਤਾਂ ਉਹਦੇ ਲਈ ਲੜੀ ਹੈ। ਤੇ ਸੈਕੰਡਲੀ ਉਹਨੇ ਉਹਨੂੰ ਕਿਹਾ ਵੀ ਦੇਖ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਜਾਂ ਦੂਜਾ ਜਿਵੇਂ ਜੇ ਤੁਸੀਂ ਕਿਤੇ ਜਿਹੜਾ ਉਹ ਘਿਓ ਰੱਖਿਆ ਹੋਏ ਤੇ ਕੁੱਤਾ ਉਸ ਨੂੰ ਜਿਹੜਾ ਉਹ ਜੀਭ ਲਾ ਦੇ ਤਾਂ ਉਹਨੂੰ ਉਹ ਵਰਤਣ ਯੋਗ ਨਹੀਂ ਹੁੰਦਾ। ਔਰ ਇਸ ਲਈ ਜਿਹੜੀ ਤੂੰ ਰਹਿ ਕੇ ਆਈ ਹੈ ਹੁਣ ਰਾਵਣ ਦੇ, ਤੂੰ ਮੇਰੇ ਜੋਗੀ ਨਹੀਂ। ਹੁਣ ਜਦੋਂ ਉਹਨੇ ਉਹ ਕੋਟ ਕੀਤਾ, ਉਹਨੇ ਕਿਹਾ ਵੀ ਇਹ ਓਰੀਜਨਲ ਵਾਲਮੀਕ ਰਾਮਾਇਣ 'ਚੋਂ ਕੋਟ ਹੈ, ਮੈਂ ਤਾਂ ਕੋਈ। ਔਰ ਇਸੇ ਤਰ੍ਹਾਂ ਜਦੋਂ ਗੋਸਵਾਮੀ ਤੁਲਸੀਦਾਸ ਨੂੰ ਕੋਟ ਕੀਤਾ ਜਾਂਦਾ ਹੈ ਕਿ ਭਾਈ ਢੋਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਉਹਦੀਆਂ ਕਈ ਇੰਟਰਪ੍ਰੀਟੇਸ਼ਨ। ਉਹ ਸਿੱਧਾ ਕਹਿ ਰਿਹਾ ਵੀ ਢੋਲ ਜਿਹੜਾ ਹੈ ਉਹਨੂੰ ਕੁੱਟਿਆ ਜਾਂਦਾ ਹੈ, ਢੋਰ ਨੂੰ, ਪਸ਼ੂ ਨੂੰ, ਸ਼ੂਦਰ ਔਰ ਨਾਰੀ ਇਹ ਮਾਰੇ ਜਾਣ ਦੇ ਕਾਗਜ਼, ਇਹ ਕੁੱਟਣ ਵਾਲੀ ਸਿੱਧੇ ਹੁੰਦੇ ਨੇ। ਹੁਣ ਉਹਨਾਂ ਦੀ ਆਈਡੀਓਲੋਜੀ ਹੈ, ਇਹੀ ਮਨੂ ਸਿਮਰਤੀ ਹੈ। ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਵੀ ਅਲਟੀਮੇਟ ਇਹਨਾਂ ਦਾ ਨਿਸ਼ਾਨਾ ਮਨੂ ਸਿਮਰਤੀ ਇਹੀ ਹੈ। ਔਰ ਹੁਣ ਕਿਉਂਕਿ 2 ਦਿਨ ਬਾਅਦ ਦਾ ਦਿਨ ਹੈ ਜਦੋਂ ਕਿ 1949 ਦੇ ਵਿੱਚ ਇਹਨਾਂ ਦਾ ਕਨਸਟੀਟਿਊਸ਼ਨ ਕੰਪਲੀਟ ਹੋਇਆ ਸੀ। ਤੁਸੀਂ ਉਦੋਂ ਦੇ RSS ਔਰ ਦੂਸਰਿਆਂ ਦੇ ਕੱਢ ਲਓ, ਉਹਨਾਂ ਨੇ ਮੰਨਿਆ, ਉਹਨਾਂ ਨੇ ਕਿਹਾ ਜੀ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਹੈ, ਸਾਡਾ ਤਾਂ ਮਨੂ ਸਿਮਰਤੀ ਸਾਡਾ ਸੰਵਿਧਾਨ ਹੈ। ਫਿਰ ਨਾ ਉਹ ਤਿਰੰਗੇ ਨੂੰ ਮੰਨਣ। ਹੁਣ ਵੀ ਕੱਲ ਉਹਨੇ ਇੱਧਰ ਅੱਜ ਹੀ ਜਦ ਸ਼ਹੀਦੀ ਦਿਨ ਹੈ ਤੇ ਉਧਰ ਉਹਨੇ ਨਰਿੰਦਰ ਮੋਦੀ ਨੇ ਰਾਮ ਮੰਦਰ ਅਯੁੱਧਿਆ 'ਚ ਜਾ ਕੇ ਆਪਣਾ ਉਹ ਜਿਹੜਾ ਉਹਨਾਂ ਦਾ ਭਗਵਾ ਝੰਡਾ ਹੈ ਟ੍ਰਾਇੰਗੂਲਰ, ਉਹਨੂੰ ਚਲਾਉਣਾ, ਕਿਉਂਕਿ ਇਹਨਾਂ ਦੇ ਲਈ ਤਾਂ ਉਹ ਸਾਰਾ ਪਾਰਟੀ ਮਨੂ ਸਿਮਰਤੀ ਦੇ ਆਲੇ ਦੁਆਲੇ ਘੁੰਮਦਾ। ਸੋ ਜਦੋਂ ਅਸੀਂ ਇਸ ਸਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਇਹ ਗੱਲ ਸਮਝ ਆਉਂਦੀ ਹੈ ਕਿ ਭਾਈ ਇਹਨਾਂ ਨੇ ਕਿਵੇਂ ਜਿਹੜੀ ਸਿਸਟੇਮੈਟਿਕਲੀ
ਜਿਹੜੀ ਲੜਾਈ ਬੇਸ਼ੱਕ ਸ਼ੁਰੂ ਤਾਂ 5 ਸਦੀਆਂ ਪਹਿਲਾਂ 5.5 ਸਦੀਆਂ ਪਹਿਲਾਂ ਆਈਡੀਓਲੋਜੀਕਲ ਸ਼ੁਰੂ ਹੋਈ ਬ੍ਰਾਹਮਣਾਂ ਦੇ ਨਾਲ, ਬ੍ਰਾਹਮਣਵਾਦ ਦੀ ਵਿਚਾਰਧਾਰਾ ਦੇ ਨਾਲ। 47 ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। 37 ਸਾਲ ਬਾਅਦ 1947 ਤੋਂ 37 ਸਾਲ ਪਹਿਲਾਂ ਉਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ, ਜ਼ਰਾਇਮ ਪੇਸ਼ਾ ਕਬੀਲਾ। 37 ਸਾਲ ਬਾਅਦ ਉਹਨਾਂ ਨੇ ਜੂਨ 84 ਘੱਲੂਘਾਰਾ ਕੀਤਾ ਕਿ ਭਾਈ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ ਜਿਹੜੀ ਅਨਡਿਕਲੇਅਰਡ ਵਾਰ ਸੀ ਔਰ ਉਹ 41 ਸਾਲਾਂ ਤੋਂ ਲਗਾਤਾਰਤਾ ਨਾਲ ਜਾਰੀ ਹੈ। ਉਸ ਤੋਂ ਇਨ ਬਿਟਵੀਨ ਕੀ ਹੋਇਆ ਕਿੰਨੀ ਵਾਰੀ ਅਸੀਂ ਰਿਪੀਟ ਕਰਦੇ ਹਾਂ ਵੀ 2 ਟੁਕੜੇ ਪੰਜਾਬ ਦੇ 47 ਚ ਹੋਏ ਸੀ, ਅੱਗੋਂ ਇਹਨਾਂ ਨੇ 4 ਕੀਤੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਨਾ ਇਹਨਾਂ ਦੇ ਕੋਲ ਪਾਣੀ ਰਹਿਣ ਦਿਓ, ਨਾ ਰਾਜਧਾਨੀ ਰਹਿਣ ਦਿਓ, ਨਾ ਇਹਨਾਂ ਨੂੰ ਜਿਹੜਾ ਉਹ ਲੂਲਾ ਲੰਗੜਾ ਜਿਹੜਾ ਲਫ਼ਜ਼ ਗੁਲਜ਼ਾਰੀ ਲਾਲ ਨੰਦਾ ਨੇ ਇਸਤੇਮਾਲ ਕੀਤਾ ਉਸ ਵੇਲੇ ਦੇ ਹੋਮ ਮਿਨਿਸਟਰ ਨੇ ਕਿ ਬਈ ਇਹ ਛੱਡ ਕੇ ਦੌੜਨਗੇ। ਹੁਣ ਉਸ ਸਾਰੇ ਚੋਂ ਨਿਕਲਣ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪੂਰੀ ਜਨਰੇਸ਼ਨ ਝੂਠੇ ਪੁਲਿਸ ਮੁਕਾਬਲਿਆਂ 'ਚ, ਇੱਕ ਡਰੱਗਸ ਦੇ ਹਵਾਲੇ, ਫਿਰ ਆ ਰੀਸੈਂਟ ਅਸੀਂ ਫਲੱਡਸ ਦੇ ਨਾਲ ਜਿਹੜਾ ਉਹ ਤਬਾਹੀ ਦਾ ਮੰਜ਼ਰ ਦੇਖਦੇ ਹਾਂ। ਫਿਰ ਕਿਸ ਲੈਵਲ ਦੇ ਉੱਤੇ ਅੱਜ ਇਹਨਾਂ ਦੀਆਂ ਨੀਤੀਆਂ ਨੇ ਕਿ ਜਿਹੜੇ ਈਵਨ ਸੋ ਕਾਲਡ ਸਾਂਝੀਆਂ ਕੜੀਆਂ, ਨਾ ਤੁਹਾਡੇ ਕੋਲ ਅਦਾਲਤ ਹੈ ਆਪਣੀ, ਪੰਜਾਬ ਹਰਿਆਣਾ ਹਾਈ ਕੋਰਟ ਹਰਿਆਣਾ ਵੀ ਵਿੱਚ ਫਸਿਆ ਹੋਇਆ। ਚੰਡੀਗੜ੍ਹ ਦੇ ਵੇਲੇ ਫੈਸਲਾ ਹੋਇਆ ਸੀ ਕਿ 60-40 ਦੀ ਰੇਸ਼ੋ ਐਡਮਿਨਿਸਟ੍ਰੇਸ਼ਨ, ਪੰਜਾਬ ਦਾ ਗਵਰਨਰ, ਚੰਡੀਗੜ੍ਹ ਦਾ ਗਵਰਨਰ, ਪੋਸਟਾਂ ਔਰ ਪੰਜਾਬ ਪੁਲਿਸ ਚੋਂ ਹੀ ਜਿਹੜੀਆਂ ਡੈਪੂਟੇਸ਼ਨ ਤੇ ਚੰਡੀਗੜ੍ਹ। ਇਹਨਾਂ ਨੇ ਹੌਲੀ ਜਦੋਂ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਇਆ ਤੇ ਪਹਿਲਾਂ ਉਹ ਯੂਨੀਅਨ ਟੈਰੀਟਰੀ ਦੀ ਅੱਡ ਪੁਲਿਸ, ਫਿਰ ਹੌਲੀ ਪੰਜਾਬ ਦਾ ਕੋਟਾ ਘਟਾਉਂਦੇ ਆ ਵਿੱਚ ਵਿਚਾਲੇ ਉਹਨਾਂ ਨੇ ਈਵਨ ਜਿਹੜਾ ਚੀਫ ਸੈਕਟਰੀ ਜਿਹੜਾ ਉਹ ਆਪਣਾ ਲਾ ਕੇ ਤਾਂ ਕਿ ਪੰਜਾਬ ਦੇ ਕੋਟੇ ਵਾਲਾ ਜਿਹੜਾ ਕੰਮ ਹੀ ਮੁਕਾ ਦਿੱਤਾ ਜਾਏ। ਹੁਣ ਜਿਹੜੇ ਤੇ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ ਆਲਮੋਸਟ 4 ਹਫ਼ਤਿਆਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਚਾਰੇ 24 ਘੰਟੇ ਸਟੂਡੈਂਟ ਬੈਠੇ ਨੇ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਨਾਲ ਉਹ ਹਰਿਆਣੇ ਨੇ ਨਾਤਾ ਤੋੜ ਲਿਆ, ਹਿਮਾਚਲ ਨੇ ਉਹਦੀ ਆਪਣੀ ਯੂਨੀਵਰਸਿਟੀ ਹਰਿਆਣੇ ਦੀ ਕੁਰੂਕਸ਼ੇਤਰ 'ਚ ਬਣ ਗਈ, ਹਿਮਾਚਲ ਦੀ ਸ਼ਿਮਲਾ 'ਚ ਬਣ ਗਈ ਔਰ ਉੱਥੇ ਪੰਜਾਬ ਦੇ ਹਵਾਲੇ ਹੋਈ ਯੂਨੀਵਰਸਿਟੀ। ਪੰਜਾਬ ਗਵਰਨਮੈਂਟ ਉਹਨੂੰ ਫੰਡ ਕਰਦੀ ਸੀ ਇੱਕ ਸਾਈਜ਼ੇਬਲ, ਉਹਦੇ ਤੇ ਉਹਨਾਂ ਨੇ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਜਿਹੜਾ ਉਹ ਪਹਿਲਾਂ ਹੌਲੀ ਉਹ ਸੈਨੇਟ ਦੀਆਂ ਇਲੈਕਸ਼ਨਾਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਵੀਸੀ ਵੀ ਉਹਨਾਂ ਦੀ ਉਹ ਤਾਂ ਪਹਿਲਾਂ ਹੀ ਕੰਟਰੋਲ ਉਹਨਾਂ ਕੋਲ ਹੈ। ਔਰ ਈਵਨ ਅੱਜ ਤੱਕ ਵੀ ਡੇਟ ਡਿਕਲੇਅਰ ਕਰੋ, ਮੰਨ ਗਏ ਕਿ ਜੇ ਅਸੀਂ ਵਾਪਸ ਲੈਣੇ ਠੀਕ ਹੈ ਚੋਣਾਂ ਹੋਣਗੀਆਂ, ਉਵੇਂ ਉਹ ਵੀ ਅਨਾਊਂਸ ਨਹੀਂ ਕਰ ਰਹੇ। ਹੁਣ ਅੱਜ ਉਹਨਾਂ ਨੇ ਵੱਡਾ ਐਕਸ਼ਨ ਯੂਨੀਵਰਸਿਟੀ ਬੰਦ ਕਰਨ ਦਾ ਆਉਣ ਵਾਲੇ ਦਿਨਾਂ 'ਚ ਕਾਲ ਦੇਣੀ ਹੈ। ਐਨ ਜਦੋਂ ਇਸ ਮੁੱਦੇ ਦੇ ਉੱਤੇ ਚਲੋ ਇੱਕ ਚੰਗੀ ਗੱਲ ਲੱਗੀ ਕਿ ਵੀ ਇੱਕ ਯੂਨਿਟੀ ਦਾ ਵਿਖਾਵਾ ਕੀਤਾ, ਅੱਡ ਧਿਰਾਂ ਖਾਸ ਤੌਰ 'ਤੇ ਬਜ਼ੁਰਗ, ਬੱਚੇ, ਦੂਜੇ ਸਟੂਡੈਂਟ, ਈਵਨ ਹਿੰਦੂ ਸਟੂਡੈਂਟ ਦੂਜੇ ਤੀਜੇ ਵੀ ਆ ਕੇ ਨਾਲ ਖਲੋਤੇ। ਐਨ ਇਸ ਵੇਲੇ ਖਬਰ ਆਈ ਕਿ ਜੀ ਜਿਹੜਾ ਉਹਨਾਂ ਨੇ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਹੋਣਾ ਹੈ ਉਹਦੇ 'ਚ ਜਿਹੜੀ ਰਾਜ ਸਭਾ ਦੇ ਵਿੱਚ ਉਹਨਾਂ ਨੇ ਜਿਹੜਾ ਰਜਿਸਟਰ ਕੀਤੇ ਹੋਏ ਨੇ ਜਿਹੜੀਆਂ ਚੀਜ਼ਾਂ ਲਿਆਉਣੀਆਂ ਨੇ, ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ 131 130 ਵਾਰ ਇਹ ਸੋ ਕਾਲਡ ਸੰਵਿਧਾਨ ਜਿਹਨੂੰ ਬਾਬਾ ਸਾਹਿਬ ਦਾ ਸੰਵਿਧਾਨ ਕਹਿ ਕੇ ਵੀ ਇਹ ਬੇਇੱਜ਼ਤੀ ਕਰਦੇ ਨੇ, ਉਹਦੇ 'ਚ 131ਵੀਂ ਅਮੈਂਡਮੈਂਟ ਲਿਆਉਣੀ ਹੈ ਕਿ ਆਰਟੀਕਲ 240 ਦੇ ਥੱਲੇ ਚੰਡੀਗੜ੍ਹ ਨੂੰ ਉਸ ਯੂਨੀਅਨ ਟੈਰੀਟਰੀ ਦੀ ਕੈਟਾਗਰੀ 'ਚ ਲਿਆਉਣਾ ਹੈ ਜਿਹਦੇ 'ਚ ਗੋਆ, ਦਮਨ, ਦਿਓ, ਪੌਂਡੀਚੇਰੀ ਇਹ ਸ਼ਾਮ। ਮਤਲਬ ਇਹ ਹੈ ਕਿ ਪੱਕੀ ਤਿਆਰੀ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਜਿਹੜਾ ਬਿਲਕੁਲ ਪੱਕੇ ਤੌਰ ਤੇ ਖੋਹ ਕੇ, ਔਰ ਆਲਰੇਡੀ ਜਿਹੜੀ ਆਬਾਦੀ ਆ ਉੱਥੇ ਚੰਡੀਗੜ੍ਹ ਦੇ ਵਿੱਚ ਸਿੱਖਾਂ ਦੀ ਤਾਂ ਮੇਰੇ ਖਿਆਲ 12-13% ਵੀ ਨਹੀਂ ਹੈ। ਲੈਂਗੁਏਜ ਦੇ ਹਵਾਲੇ ਨਾਲ ਉੱਥੇ ਯੂਨੀਵਰਸਿਟੀ ਦੇ ਵਿੱਚ ਔਰ ਦੂਸਰੇ ਤੁਹਾਨੂੰ ਜਿਹੜਾ ਪੰਜਾਬੀ ਦਾ ਬਿਲਕੁਲ ਥੱਲਾ ਲਾਇਆ ਹੋਇਆ। ਹੁਣ ਜਿਹੜਾ ਮਾੜਾ ਮੋਟਾ ਸਿੰਬੋਲਿਕ ਔਰ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਧਰਮਯੁੱਧ ਮੋਰਚੇ ਤੋਂ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਹਾਲਾਂਕਿ ਸਾਨੂੰ ਫਰਕ ਨਹੀਂ ਪੈਂਦਾ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿਸ ਕਿਸਮ ਦੀਆਂ ਇਹਨਾਂ ਦੀਆਂ ਨੀਤੀਆਂ ਨੇ ਜਿਹੜੇ ਸਿੱਖਾਂ ਨੂੰ ਅਸੀਂ ਸਮਝਾ ਨਹੀਂ ਸਕੇ ਜਾਂ 41 ਸਾਲਾਂ 'ਚ ਜਿਹਨਾਂ ਨੂੰ ਸਮਝ ਨਹੀਂ ਆਈ ਖਾਲਿਸਤਾਨ ਕਿਉਂ ਜ਼ਰੂਰੀ ਹੈ ਉਹਨਾਂ ਨੂੰ ਸਮਝ ਆ ਰਹੀ ਹੈ। ਲੇਕਿਨ ਇਹ ਐਗੋਨੀ, ਇਹ ਪੇਨ ਇੰਨੀ ਪ੍ਰੋਲੋਂਗ ਹੁੰਦੀ ਜਾ ਰਹੀ ਹੈ ਔਰ ਉਹਦੇ ਜਿਹੜੇ ਅੱਡ ਧਿਰਾਂ ਉੱਥੇ ਖੜੀਆਂ ਕੀਤੀਆਂ ਹੋਈਆਂ ਨੇ, ਬਾਰਿੰਗ 1 ਔਰ 2 ਜਿਹੜੀਆਂ ਪੰਥਕ ਵਿਚਾਰਧਾਰਾ ਵਾਲੀਆਂ ਨੇ, ਸਾਰਿਆਂ ਨੇ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੋਈ ਹੈ। ਹੁਣ ਜਦੋਂ ਇਹ ਆਇਆ ਸਾਹਮਣੇ ਇੱਕਦਮ ਇਸ ਦੇ ਉੱਤੇ, ਕਿਉਂਕਿ ਆਲਰੇਡੀ ਜੇ ਤਾਂ ਪੰਜਾਬ ਯੂਨੀਵਰਸਿਟੀ 'ਚ ਇਹ ਐਜੀਟੇਸ਼ਨ ਨਾ ਚੱਲ ਰਹੀ ਹੁੰਦੀ ਤਾਂ ਮੇਬੀ ਕਿਸੇ ਨੇ ਬਹੁਤਾ ਇੱਕ ਅੱਧਾ ਬਿਆਨ ਸੁਖਬੀਰ ਬਾਦਲ ਨੇ ਦੇ ਦੇਣਾ ਸੀ, ਇੱਕ ਅੱਧਾ ਕਿਸੇ ਹੋਰ ਗੱਲ ਮੁੱਕ ਜਾਣੀ ਸੀ। ਪਰ ਕਿਉਂਕਿ ਆਲਰੇਡੀ ਭਖਿਆ ਹੋਇਆ ਉਹ ਜੋ ਹੀ ਸਾਹਮਣੇ ਆਇਆ ਇੱਕਦਮ ਪੰਜਾਬ ਦੇ ਵਿੱਚ ਇੰਨਾ ਸ਼ੌਕ ਆਇਆ
ਕਿ ਭਾਈ ਈਵਨ ਕੁਛ ਜਿਹੜੇ ਯੂਟਿਊਬਰ ਨੇ ਅਦਰਵਾਈਜ਼ ਪੂਰੇ ਇੰਡੀਅਨ ਨੈਸ਼ਨਲਿਸਟ ਨੇ, ਉਹਨਾਂ 'ਚ ਵੋਹਰਾ ਨਾਂ ਦਾ ਹੈਗਾ ਇੱਕ ਇੰਦੂ ਬਾਲਾ ਕਿ ਕੀ ਹੈ ਬੀਬੀ, ਉਹਨਾਂ ਨੇ ਵੀ ਪੂਰੇ ਸ਼ੋਅ ਲਿਆ ਕੇ ਕੀਤਾ ਕਿ ਭਾਈ ਇਹ ਜਿਹੜਾ ਇਹ ਧੱਕਾ ਹੋ ਰਿਹਾ ਪੰਜਾਬ ਦੇ ਨਾਲ, ਇਹ ਤਾਂ ਸਿੱਖਾਂ ਨੂੰ ਪਨਿਸ਼ ਕੀਤਾ ਜਾ ਰਿਹਾ। 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਜਿਹੜਾ ਮਜਬੂਰ ਕੀਤਾ ਉਹ ਸਾਰੇ। ਫਿਰ ਇੱਕਦਮ ਸੁਨੀਲ ਜਾਖੜ ਜਿਹਨੂੰ ਕਾਂਗਰਸੀ ਸੀ, ਪਿਓ ਉਹਦਾ ਕਿਸੇ ਜ਼ਮਾਨੇ 'ਚ ਬਲਰਾਮ ਜਾਖੜ, ਇੰਦਰਾ ਗਾਂਧੀ ਦਾ ਜਿਹੜਾ ਉਹ ਟਰਸਟਵਰਦੀ ਸੀ, ਜਿਹਨੇ ਇਹ ਕਿਹਾ ਸੀ ਕਿ अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। ਉਹ ਬੋਲਿਆ, ਉਹਨੇ ਕਿਹਾ ਜੀ ਨਹੀਂ ਅਸੀਂ ਅਮਿਤ ਸ਼ਾਹ ਨਾਲ ਅਸੀਂ ਕੋਰ ਕਮੇਟੀ ਦੀ ਮੀਟਿੰਗ ਕੀਤੀ ਹੈ, ਅਸੀਂ ਗੱਲਬਾਤ ਕੀਤੀ ਹੈ, ਉਹਨੂੰ ਅਸੀਂ ਕਰ ਰਹੇ ਹਾਂ। ਉਹਨਾਂ ਨੇ ਵੀ ਕਿਹਾ ਜੀ ਅਜੇ ਤਾਂ ਅਸੀਂ ਵਿਚਾਰ ਕਰ ਰਹੇ ਹਾਂ। ਉਹਨਾਂ ਨੇ ਉਹਨੂੰ ਵਾਪਸ ਨਹੀਂ ਲਿਆ ਹੈ, ਸ਼ੈਲਵ ਕੀਤਾ ਹਾਲ ਦੀ ਘੜੀ, ਕਿਉਂਕਿ ਜਿਹਨੂੰ ਤੁਸੀਂ ਕਿਹਾ ਟੈਸਟਿੰਗ ਆਫ ਵਾਟਰਸ, ਕਿ ਉਹ ਟੈਸਟ ਕਰ ਰਹੇ ਨੇ ਕਿ ਕਿੰਨੀ ਕੁ ਰੈਜ਼ਿਸਟੈਂਸ ਬਚੀ ਹੈ। ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰੀਆਂ ਬਿਆਨਬਾਜ਼ੀਆਂ, ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਹੈ, ਸੁਖਬੀਰ ਬਾਦਲ ਨੇ ਵੀ ਦਿੱਤਾ, ਇੱਧਰੋਂ ਬਿਆਨ ਉੱਧਰੋਂ ਬਿਆਨ। ਉਹ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਨੈਕਸਟ ਸਿੱਖਾਂ ਦੀ ਨਸਲਕੁਸ਼ੀ ਲਈ ਜਿਹਨੂੰ ਤਿਆਰ ਕੀਤਾ, ਉਹਨੇ ਵੀ ਕਿਹਾ ਐਵੇਂ ਹੀ ਖੰਭਾਂ ਦੀਆਂ ਡਾਰਾਂ ਬਣਾਈ ਜਾਂਦੇ ਨੇ, ਇਹ ਤਾਂ ਅਜੇ ਵਿਚਾਰ ਅਧੀਨ ਹੀ ਹੈ, ਇਹਦੇ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪੈਣਾ, ਅਸੀਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਹੋਰ ਜਿਹੜਾ ਉਹਨੂੰ ਸੁਚੱਜਾ ਬਣਾਉਣਾ ਚਾਹੁੰਦੇ। ਸੋ ਕੁੱਲ ਮਿਲਾ ਕੇ ਇਹ ਗੱਲ ਸਮਝਣ, ਇਹ ਫਿਰ ਅਗੇਨ ਇਹ ਸਾਰੇ ਟੈਸਟਿੰਗ ਆਫ ਵਾਟਰ ਵੀ ਹੈ, ਗੁਲਾਮੀ ਦੇ ਸਿੰਪਟਮ ਵੀ ਨੇ। ਤੁਹਾਨੂੰ ਬਾਰ-ਬਾਰ ਉਹਨਾਂ ਨੇ ਇੱਕ ਤੋਂ ਬਾਅਦ ਉਹਨਾਂ ਉਸ ਕਿਸਮ ਦੇ ਏਜੰਡੇ ਦੇ ਵਿੱਚ ਉਲਝਾ ਰਹੇ ਨੇ ਤਾਂ ਕਿ ਤੁਹਾਡਾ ਫੋਕਸ ਆਪਣੀ ਆਜ਼ਾਦੀ 'ਤੇ ਨਾ ਹੋਏ। ਪਰ ਅਸੀਂ ਸਮਝਦੇ ਹਾਂ ਕਿ ਜਿੰਨਾ ਕੁ ਡਾਇਸਪੋਰਾ ਸਿੱਖਾਂ 'ਚ ਇਹ ਸਮਝ ਹੈ, ਇੱਕ ਕੇਸ ਬਿਲਟ ਵੀ ਹੋਇਆ ਇੰਟਰਨੈਸ਼ਨਲੀ, ਸ਼ਹੀਦਾਂ ਦਾ ਡੁੱਲਿਆ ਖੂਨ ਹੈ, ਇਹ ਸਾਰੀਆਂ ਗੱਲਾਂ ਚੰਡੀਗੜ੍ਹ ਇੱਧਰ ਉੱਧਰ ਇਹ ਤਾਂ ਜੂਨ 84 ਤੱਕ ਰੈਲੇਵੈਂਟ ਸੀ। ਧਰਮਯੁੱਧ ਮੋਰਚੇ ਦਾ ਹਿੱਸਾ, ਆਨੰਦਪੁਰ ਮੋਰਚੇ ਦਾ ਜਿਹੜਾ ਆਨੰਦਪੁਰ ਦੇ ਮੱਥੇ ਦਾ, ਉਸ ਤੋਂ ਬਾਅਦ ਤਾਂ ਸੰਤ ਭਿੰਡਰਾਂ ਵਾਲਿਆਂ ਦਾ ਕਥਨ ਵੀ, ਪੰਥਕ ਕਮੇਟੀ ਦਾ ਅਕਾਲ ਤਖਤ ਤੋਂ ਲਿਆ ਫੈਸਲਾ ਵੀ, ਔਰ ਖਾਲਿਸਤਾਨ ਦਾ ਐਲਾਨਨਾਮਾ ਵੀ। ਹੁਣ ਜਿਹੜੀ ਹੈ ਸਾਨੂੰ ਡੂ ਔਰ ਡਾਈ ਦੀ ਫਾਈਨਲ ਬੈਟਲ ਖਾਲਿਸਤਾਨ ਦੀ ਵਿਢਣੀ ਹੋਏਗੀ। ਅਦਰਵਾਈਜ਼ ਜੇ ਅਸੀਂ ਇਹਨਾਂ 'ਚ ਉਲਝੇ ਰਹਿਣਾ ਤਾਂ ਫਿਰ ਅਗਲੇ ਹੋਰ 40-50 ਸਾਲ ਜਿਹੜਾ ਉਹ ਇਹ ਕਹੀ ਜਾਈਏ ਜੀ ਸਾਡੇ ਨਾਲ ਇਹ ਵਿਤਕਰਾ ਵੀ ਹੋਇਆ, ਖਾਲਸਾ ਜੀ ਇਹ ਵਿਤਕਰਾ ਵੀ ਹੋਇਆ, ਸਾਡੇ ਨਾਲ ਆਹ ਧੱਕਾ ਹੋਇਆ, ਉਹ ਧੱਕਾ ਹੋਇਆ, ਸੁਣਾਈ ਜਾਓ। ਔਰ ਇਹਦਾ ਕੋਈ ਫਰਕ ਨਹੀਂ ਪੈਣਾ ਜਦੋਂ ਤੱਕ ਅਸੀਂ ਇਸ ਸੋਲੂਸ਼ਨ ਦੀ ਗੱਲ ਨਹੀਂ ਕਰਦੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।